ਤੇ ਆਪਣੇ ਸਕਿਆਂ ਚ ਚਾਚੇ ਬਾਬੇ ਤਾਏ ਸ਼ਰੀਕਾ ਸਾਰਾ ਉਧਰ ਟੁਰ ਗਿਆ। ਸਹੀ ਹੈ। ਸਾਰਾ ਕੋਈ ਟੁਰ ਗਿਆ। ਤੁਸੀਂ ਕਿਵੇਂ ਇੱਥੇ ਰਹਿ ਗਏ? ਕੀ ਸਬਬ ਬਣਿਆ? ਸਾਨੂੰ ਪਿੰਡ ਦੇ ਆਂਦਾ ਸੀ ਲਾਹੌਰ ਤਰਖਾਨ ਜਿਹੜੇ ਨਾ ਹਾਂ ਉਹ ਵਾਕਫ ਸਨ। ਵਾਕਫ ਸਨ, ਪਿਆਰ ਸੀ। ਹਾਂ ਉਹਨਾਂ ਆਖਿਆ ਵੀ ਤੁਸੀਂ ਤੇ ਪਿੰਡ ਹੀ ਸੁਣਿਆ ਕਰ ਚਲਿਓ, ਜੇ ਅਸੀਂ ਮਰਾਂਗੇ ਨਾ ਤੁਸੀਂ ਮਰ ਜਿਓ। ਉਹਨਾਂ ਲੈਣ ਗਏ। ਠੀਕ ਹੈ। ਤੁਸੀਂ ਬਾਬਾ ਜੀ ਕੰਮਕਾਰ, ਕਿਉਂਕਿ ਦਾਦੂ ਬਾਜਵਾ ਸਿੱਖਾਂ ਦਾ ਪਿੰਡ ਸੀ 1947 ਤੋਂ ਪਹਿਲੇ, ਪਾਕਿਸਤਾਨ ਬਣਨ ਤੋਂ ਪਹਿਲੇ ਸਾਰਾ ਪਿੰਡ ਸਾਲਮ ਹੀ। ਠੀਕ ਹੈ। ਤੁਸੀਂ ਕਿੰਨਾ ਦੇ ਡੇਰੇ ਦੇ ਕੰਮਕਾਜ ਕਰਦੇ ਸੋ? ਅਸੀਂ ਇਸੇ ਮਜ਼ਦੂਰੀ। ਬਖਸ਼ੀਸ਼ ਸਿੰਘਾਂ ਦੇ ਬਖਸ਼ੀਸ਼ ਹਾਂ ਨਾਮ ਬਖਸ਼ੀਸ਼ ਸਿੰਘ ਬਾਜਵਾ ਦੇਵਾ ਸਿੰਘ ਉਹ ਬੱਲੇ 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 ਬੱਲੇ। ਠੀਕ ਹੈ ਠੀਕ ਹੈ। ਦੇਵਾ ਸਿੰਘ ਵਾਲਾ ਘਰ ਤੁਹਾਨੂੰ ਲਾਟ ਹੋਇਆ? ਅੱਛਾ ਅੱਛਾ ਚਲੋ। ਬਖਸ਼ੀਸ਼ ਸਿੰਘ ਬਈ ਦਾਦੂ ਬਾਜਵਾ ਦਾ ਵੱਡਾ ਬੰਦਾ ਸੀ। ਠੀਕ ਹੈ। ਇਹ ਜਨਾਬ ਇਹ ਜਿਹੜਾ ਨਾ ਇਹ ਸੀ ਦੋ ਭੈਣ ਭਰਾ। ਅੱਛਾ। ਇੱਕ ਭੈਣ ਸੀ ਤੇ ਇੱਕ ਭਰਾ ਸੀ। ਅੱਛਾ। ਉਹ ਜਦੋਂ ਭੈਣ ਵਿਆਹ ਸੀ ਉਹਨੂੰ ਨਾਲ ਬੁੱਧੀਆਂ ਅਲਾਟ ਕਰਤੀ ਵੀ ਆਖਣ ਲੱਗਾ ਵੀ ਭੈਣੇ ਤੂੰ ਇੱਧਰ ਚਲੀ ਜਾ, ਮੈਂ ਇੱਥੇ ਰਹਿਣਾ। ਦਾਦੂ ਇੱਥੇ ਰਹਿ ਗਿਆ ਤੇ ਬੁੱਧੂ ਉਹਦੇ ਨਾਂ ਸੀ ਬੁੱਧੋ ਤੇ ਉਹਦਾ ਨਾਮ ਪੈ ਗਿਆ ਬੁੱਧੀਆਂ। ਤੇ ਨਾਲ ਨਾਲ ਪਿੰਡ ਜਿਹੜੇ ਨੇ ਉਹ ਜੇ ਦੱਸਣਾ ਚਾਹੁੰਦੇ ਨੇ ਤਾਂ ਇਹ ਦੱਸ ਦੇਣ, ਨਹੀਂ ਤੇ ਮੈਂ ਦੱਸ ਦਿੰਦਾ। ਤੁਸੀਂ ਦੱਸੋ ਜੀ। ਦੇਖੋ ਜੀ ਮਲਾਲੂ ਮਾਲਾਲੂ ਨੰਗਲੀਆਂ ਤੇ ਦਬੁਰਜੀ ਇਹ ਆਪਣੀ ਨਜ਼ਦੀਕ ਦੇ ਦੱਸਦਾ ਹੈ। ਮੁਝੇ ਮੈਨੂੰ ਬਹੁਤ ਮੈਂ ਸੁੱਟ ਦੂੰ ਥੱਲੇ ਨਸ਼ਹਿਰਾ ਪਾਲਾ ਵਾਲੇ ਤੇ ਨਹੀਂ ਹੁਣ ਇੱਧਰ ਹੋ ਗਿਆ ਨਾ। ਦਬੁਰਜੀ ਅੱਗੇ ਆ ਗਿਆ ਜੀ ਦਲਵਾਲਾ ਗੁਜਰ ਗਰਾਇਆ ਬੁਗੜ ਗਿੱਲ ਜੈਤੋ ਗਿੱਲ ਟਵਾਣੇ ਭੁੱਲਰ ਚਿਰੜ ਸਾਈਆਂ ਵਾਲੀ ਮਹਾਰ ਕਲਾਸ ਵਾਲਾ ਤੇ ਆਪਣਾ ਤਲਵੰਡੀ ਨਸ਼ਹਿਰਾ ਤੇ ਆਪਣਾ ਦੌਲਤਪੁਰ ਸਿਕੰਦਰਪੁਰ ਹੈਫਤਪੁਰ ਤੇ ਖੋਖਰ। ਇੱਕ ਦਿਨ ਦਰਸ਼ਨ ਸਿੰਘ ਸੀ। ਅੱਛਾ। ਉਹ ਪਾਟੀਆ ਸੀ? ਪਾਟੀਆ। ਤੇ ਇੱਕ ਦਿਨ ਲੱਖਾ ਸਿੰਘ ਸੀ। ਉਹ ਵੀ ਪਾਟੀਆ। ਠੀਕ ਹੈ। ਇੱਕ ਉਹਦੇ ਭਰਾ ਦੇ ਨਾਲ ਮਾਰਕੜੀ ਸੀ ਦਰਸ਼ਨ ਦੇ ਨਾਮ। ਅੱਛਾ। ਨਾ ਇੱਕ ਦੇ ਨਾਂ ਹਰਨਾਮ ਸਿੰਘ ਸੀ, ਇੱਕ ਸਾਡੇ ਮਾਲੇ ਦਾ ਹਰਨਾਮ ਸਿੰਘ। ਹਾਂ ਤੁਹਾਡੇ ਮਾਲੇ ਨੰਬਰਦਾਰ ਸੀ। ਹਾਂ ਹੁਣ ਗੱਲ ਆਈ। ਅੱਛਾ ਹੋਰ? ਤੇ ਇਹ ਮਾਲੇ ਦਾ ਨੰਬਰਦਾਰ ਸੀ ਫੌਜਾ ਸਿੰਘ। ਅੱਛਾ ਠੀਕ ਹੈ। ਹੋਰ? ਉਹ ਗੁਪਤ ਦਾ ਹਜੇ ਨੰਬਰ ਮਈਆ ਸਿੰਘ। ਅੱਛਾ। ਲੋ ਜੀ ਪਿੰਡ ਦਾਦੂ ਬਾਜਵਾ ਦੇ ਨੰਬਰਦਾਰ ਸਨ। ਜਾਣੀਏ ਪਿੱਛੇ ਦਾਦੂ ਬਾਜਵਾ ਦੇ ਜਿਹੜੇ ਸਿੱਖ ਲੋਕ ਸਨ ਪੁਰਾਣੇ, ਉਹਨਾਂ ਦਾ ਦਿਲ ਕਰਦਾ ਕਿਸੇ ਦਾ ਆਪਣਾ ਦਾਦੂ ਬਾਜਵਾ ਪਿੰਡ ਵੇਖਣ ਦਾ, ਆਪਣੇ ਬਜ਼ੁਰਗਾਂ ਦੀ ਧਰਤੀ ਨੂੰ, ਤੇ ਉਹ ਇੱਥੇ ਆਉਣ ਤੇ ਤੁਹਾਡੇ ਵੱਲੋਂ ਉਹਨਾਂ ਦੀ ਆਓ ਭਗਤ ਹੋਏਗੀ ਇਨਸ਼ਾਅੱਲਾ। ਅੱਗੇ ਆਏ ਵੀ ਅੱਗੇ ਜਦੋਂ ਇਹ ਤੇ ਅਸੀਂ ਤੇ ਇੰਨਾ ਉਹਨਾਂ ਦਾ ਕਰਦੇ ਵੀ ਜੇ ਅਸੀਂ ਵੀ ਉਹੀ ਕੰਮ ਕਰੀਏ ਫਿਰ ਚੰਗੇ ਯਾਰ ਬੰਦੇ 'ਚ ਕੋਈ ਫਰਕ ਤਾਂ ਨਾ ਰਿਹਾ। ਜੀ ਜੀ। ਅਸੀਂ ਉਹ ਮੁਸਲਮਾਨੀ ਤਰੀਕੇ ਨਾਲ ਉਹਨਾਂ ਦੀ ਹਿਫਾਜ਼ਤ ਕਰਾਂਗੇ ਜਿੰਨੀ ਹੋ ਸਕੀ। ਵਾਹ ਜੀ ਠੀਕ ਹੈ। ਆਪਣੇ ਰਿਸ਼ਤੇਦਾਰਾਂ ਨਾਲੋਂ ਵੀ ਜ਼ਿਆਦਾ ਕਰਾਂਗੇ। ਅਜਨਬੀ ਬੰਦੇ ਨੇ ਜੋ ਆਉਣਾ ਉਹਨਾਂ ਦੀ ਨਾ ਇੱਥੇ ਬਰਾਦਰੀ ਨਾ ਉਹਨਾਂ ਦਾ ਕੋਈ ਗੱਲ ਨਾ ਕੋਈ ਬਾਤ, ਅਸੀਂ ਤਾਂ ਬਿਆਦਾਰੀ ਕਰਾਂਗੇ ਉਹਨਾਂ ਦੀ। ਬਹੁਤ ਵਧੀਆ ਜੀ ਬਹੁਤ ਵਧੀਆ। ਅੱਗੇ ਆਇਆ ਇੱਕ ਬੰਦਾ ਸਰਹੰਦ ਬਸੀ ਦਾ। ਅੱਛਾ। ਇੱਥੇ ਮੇਰੇ ਕੋਲ ਆ ਕੇ ਇੱਥੇ ਗਿਆ। ਅੱਛਾ। ਹਾਂਜੀ अस्सलाम वालेकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਸੈਨ। ਅੱਜ ਅਸੀਂ ਇੱਕ ਨਵੀਂ ਕਹਾਣੀ ਦੇ ਨਾਲ ਪਹੁੰਚੇ ਹਾਂ ਜੀ ਪਿੰਡ ਦਾਦੂ ਬਾਜਵਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਦਾਦੂ ਬਾਜਵਾ ਪਿੰਡ ਵੀ ਜੀ ਸਨ 47 ਤੋਂ ਪਹਿਲੇ, ਕਿਆਮੇ ਪਾਕਿਸਤਾਨ ਤੋਂ ਪਹਿਲੇ ਸਿੱਖ ਕਮਿਊਨਿਟੀ ਦਾ ਪਿੰਡ ਸੀ ਤੇ ਬਹੁਤ ਤਾਰੀਖੀ ਪਿੰਡ, ਬੜੀ ਸਾਰੀ ਹਿਸਟਰੀ ਆਪਣੇ ਅੰਦਰ ਛੁਪਾਈ ਬੈਠਾ। ਤੇ ਅੱਜ ਅਸੀਂ ਇਸ ਪਿੰਡ ਦੇ ਬਾਰੇ ਜਾਣਾਂਗੇ ਕਿ ਸਨ 47 ਤੋਂ ਵਸਣ ਵਾਲੇ ਜਿਹੜੇ ਲੋਕ ਸਨ ਉਹ ਕਿਹੜੇ ਸਰਦਾਰ ਸਨ ਇੱਥੇ ਸਿਰ ਕੱਢਵੇਂ। ਤੇ ਮੇਰੇ ਨਾਲ ਇੱਕ ਵੀਰ ਮੌਜੂਦ ਨੇ, ਨੂੰ ਇੱਕ ਪੱਕਾ ਇੱਥੋਂ ਦੇ ਜਿਹੜੇ ਜੱਦੀ ਲੋਕ ਨੇ ਉਹ ਸਾਨੂੰ ਦੱਸਣਗੇ ਕਿ ਕਿਉਂਕਿ ਇਹ 3 ਤੋਂ 4 ਪਿੰਡ ਨੇ ਜਿਹੜੇ ਇਸ ਵੇਲੇ ਬਿਲਕੁਲ ਇਕੱਠੇ ਹੋ ਗਏ ਨੇ ਤੇ ਸ਼ਹਿਰ ਪਸਰੂਰ ਦੇ ਨਾਲ ਲੱਗਦੇ ਪਿੰਡ ਕਹਿ ਲਓ ਕਿ ਹੋਰ 10-20 ਸਾਲਾਂ ਨੂੰ ਜਿਹੜੇ ਪਿੰਡ ਦੇ ਸਿਟੀ ਦੇ ਵਿੱਚ ਮਰਜ ਹੋ ਜਾਣਗੇ, ਪਸਰੂਰ ਸ਼ਹਿਰ ਦੇ ਵਿੱਚ ਆ ਜਾਣਗੇ ਇਹ ਪਿੰਡ। ਠੀਕ ਹੈ ਜੀ ਵੀਰ ਜੀ, ਇਹ ਸਾਨੂੰ ਦੱਸੋ ਜਿਹੜਾ ਸਾਨੂੰ ਰੂਟ ਹੈ ਅੱਗੇ ਸਾਨੂੰ ਕਿਹੜੇ ਪਿੰਡ ਚ ਲੈ ਕੇ ਜਾਂਦਾ ਵੇ
ਇਹ ਰੋਡ ਜਨਾਬ ਸਿੱਧਾ ਪਸਰੂਰ ਨੂੰ ਜਾਈਦਾ ਹੈ। ਇਹਦੇ ਸੈਂਟਰ ਦੇ ਵਿੱਚ ਨੰਗਲੀਆਂ ਆਏਗਾ, ਨਾਲ ਮਾਲ ਆਲੂ ਆਏਗਾ ਤੇ ਸੱਜੇ ਪਾਸੇ ਆਏਗਾ ਬੁੱਧੀਆਂ, ਖੱਬੇ ਪਾਸੇ ਆਏਗਾ ਦਬੁਰਜੀ। ਠੀਕ ਹੈ। ਤੇ ਇਹਦੇ ਨਾਲ ਬੈਕ ਸਾਈਡ ਤੇ ਆਏਗਾ ਕਾਲਾ ਮਾਲੀ। ਇਹ ਮਤਲਬ ਹੁਣ ਅਸੀਂ ਇਸ ਵੇਲੇ ਦਾਦੂ ਬਾਜਵਾ ਚ ਖੜੇ ਹਾਂ। ਹਾਂਜੀ। ਤੇ ਇਹ ਸਾਹਮਣੇ ਜਿਹੜੇ ਸਾਨੂੰ ਮਕਾਨ ਨਜ਼ਰ ਆ ਰਹੇ ਨੇ ਇਹ ਵਾਲੇ, ਇਹ ਬੁੱਧੀਆਂ ਨੇ। ਇਹ ਬੁੱਧੀਆਂ ਪਿੰਡ ਹੈ ਜੀ। ਠੀਕ ਹੈ। ਤੇ ਬੜੀ ਦਿਲਚਸਪ ਹਿਸਟਰੀ ਹੈ ਜੀ ਇਸ ਇਲਾਕੇ ਦੀ, ਇਸ ਏਰੀਆ ਦੀ। ਵਿਚਕਾਰ ਸੈਂਟਰ ਚ ਦਾਇਰਾ ਹੈ ਜੀ ਜੀ ਤੇ ਇਹ ਸੈਂਟਰ ਚ ਦਾਇਰਾ ਹੈ। ਮਜ਼ੀਦ ਗੱਲਾਂ ਬਾਅਦ ਚ ਹੋਣਗੀਆਂ। ਇਹ ਵਾਲਾ ਇਹ ਦਾਇਰਾ ਹੈ। ਅੱਛਾ ਅੱਛਾ। ਇਹ ਛੱਪੜ ਪੁਰਾਣਾ ਜੀ ਪਿੰਡ ਦਾ? ਹਾਂਜੀ, ਇਹ ਛੱਪੜ ਪਹਿਲੇ ਹੀ ਹੁੰਦਾ ਸੀ ਪੁਰਾਣਾ। ਅਸੀਂ ਪਿੰਡ ਦੀ ਕਿਹੜੀ ਬਾਈ ਖੜੇ ਆ? ਅਸੀਂ ਪਿੰਡ ਦੇ ਸ਼ਮਾਲ ਪਾਸੇ ਪਰ। ਠੀਕ ਹੈ ਜੀ, ਠੀਕ ਹੋ ਗਿਆ। ਇਹ ਸਾਨੂੰ ਸੜਕ ਜਨਾਬ ਲੈ ਕੇ ਜਾਂਦੀ ਹੈ ਬਾਹਰ ਮੇਨ ਨਾਲ ਨੂੰ, ਸਿੱਧੀ ਜਾ ਕੇ ਲਿੰਕ ਕਰਦੀ ਹੈ ਜਿਹੜੀ ਪਸਰੂਰ ਸਿਟੀ ਤੋਂ ਸਾਨੂੰ ਗੁਜਰਾਂਵਾਲੇ ਰੋਡ ਤੇ ਜਾ। ਤੇ ਇਹ ਜਿੱਥੇ ਗੁਰਦੁਆਰਾ ਹੁੰਦਾ ਸੀ ਇਹ ਮਸਜਿਦ ਹੈ। ਇਹ ਮਸਜਿਦ ਬਣੀ। ਅੱਛਾ ਅੱਛਾ। ਇਹ ਜੀ ਇਸ ਜਗ੍ਹਾ ਗੁਰਦੁਆਰਾ ਹੋਇਆ ਕਰਦਾ ਸੀ ਜਿੱਥੇ ਹੁਣ ਇਸ ਵੇਲੇ ਮਸਜਿਦ ਬਣੀ। ਬਹੁਤ ਵਧੀਆ ਜੀ। ਇਹ ਛੱਪੜ ਪੁਰਾਣਾ ਹੀ ਹੈ। ਇਹ ਪਿੰਡ ਦੀ ਕਿਹੜੀ ਬਾਈ ਛੱਪੜ? ਇਹ ਪਸਰੂਰ ਵਾਲੀ ਸਾਈਡ ਤੋਂ ਨਹੀਂ, ਪਹਾੜ ਚੜਦਾ ਪਹਾੜ ਪਾਸਾ। ਠੀਕ, ਸ਼ਮਾਲ। ਹਾਂਜੀ ਠੀਕ ਹੈ ਜੀ, ਠੀਕ। ਮਿਹਰਬਾਨੀ, ਸ਼ੁਕਰੀਆ। अस्सलाम वालेकुम बाबा जी। हाँ जी, की हाल है? ठीक हो? की नाम जी अपना? अब्दुल अजीज। ते तुहाडे वालिद साहब दा नाम? शुक्रदीन। ते दादा दा नाम की सी? बांका। वाह जी वाह। केड़ी बरादरी अपनी? दीनदार। अच्छा 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 अच्छा। ठीक है ठीक है। ਤੁਹਾਡਾ ਜੱਦੀ ਪਿੰਡ ਦਾਦੂ ਬਾਜਵਾ? ਠੀਕ ਹੈ ਠੀਕ ਹੈ। ਮਤਲਬ ਤੁਸੀਂ ਮਾਸ਼ੇ ਸੋ, ਬਟਵਾਲ ਸੋ, ਕੌਣ ਸੋ? ਬਟਵਾਲ ਸੋ। ਪੁਰਾਣਾ ਨਾਂ ਕੀ ਸੀ? ਹਾਂ, ਹਜ਼ਾਰਾ। ਠੀਕ ਹੈ ਠੀਕ ਹੈ। ਤੇ ਵਾਲਿਦ ਸਾਹਿਬ ਦਾ ਨਾਮ ਵੀ ਚੇਂਜ ਹੋਇਆ ਸੀ ਜਦ ਉਹਨਾਂ ਨੇ ਕਲਮਾ ਪੜਿਆ? ਉਹਦਾ ਨਾਮ ਵੀਰੂ। ਠੀਕ ਹੈ। ਤੇ ਤੁਹਾਡੀ ਮਾਈ ਦਾ ਨਾਮ? ਹਾਕਾਂ। ਪੁਰਾਣਾ ਨਾਂ ਹਾਕਾਂ ਸੀ। ਉਹ ਤੇਰੀ ਮਾਂ ਦਾ ਪੁੱਛਦਾ ਹੈ। ਆਕਮ ਬੀਬੀ ਪਰ ਪੁਰਾਣਾ ਹੀ ਸੀ ਮਾਂ ਆਪਣੇ ਧਰਮ ਚ। ਠੀਕ ਠੀਕ ਠੀਕ। ਦਾਦੂ ਬਾਜਵਾ ਦੇ ਕਿਹੜੇ ਮਹੱਲੇ ਘਰ ਸੀ ਤੁਹਾਡਾ? ਪਿੰਡੂ ਕਿਹੜੀ ਬਾਈ? ਚੜ੍ਹਦੇ ਪਾਸੇ। ਠੀਕ ਹੈ। ਤੁਹਾਡਾ ਜਿਹੜਾ ਸਾਰਾ ਮਹੱਲਾ ਸੀ ਸਾਰੇ ਉੱਥੇ ਬਟਵਾਲ ਹੋ ਗਈ ਬਾਤ ਸਨ? ਠੀਕ ਸਹੀ ਹੈ। ਵਾਹਤ ਤੁਹਾਡੀ ਬਰਾਦਰੀ ਜਿਹੜੇ ਅੱਧੇ ਜੀ ਇੱਥੇ ਰਹਿ ਗਏ ਤੇ ਅੱਧੇ ਜੀ ਉਧਰ ਟੁਰ ਗਏ। ਤੁਹਾਡੇ ਸਗਿਆਂ ਚ ਵੀ ਕੋਈ ਉਧਰ ਗਿਆ? ਅੱਛਾ। ਬਾਕੀ ਸਾਰੇ ਉਧਰ ਟੁਰ ਗਏ। ਠੀਕ ਹੈ। ਤੇ ਆਪਣੇ ਸਕਿਆਂ ਚ ਚਾਚੇ ਬਾਬੇ ਤਾਏ ਸ਼ਰੀਕਾ ਸਾਰਾ ਉਧਰ ਟੁਰ ਗਿਆ? ਸਹੀ ਹੈ। ਤੁਸੀਂ ਕਿਵੇਂ ਇੱਥੇ ਰਹਿ ਗਏ? ਕੀ ਸਬਬ ਬਣਿਆ? ਸਾਨੂੰ ਪਿੰਡ ਦੇ ਆਂਦਾ ਸੀ ਲੋਹਾਰ ਤਰਖਾਨ ਜਿਹੜੇ ਨਾ, ਉਹ ਵਾਕਫ ਸਨ, ਪਿਆਰ ਸੀ। ਉਹਨਾਂ ਆਖਿਆ ਵੀ ਤੁਸੀਂ ਪਿੰਡ ਹੀ ਸੁਣਿਆ ਕਰ ਚਲਿਓ, ਜੇ ਅਸੀਂ ਮਰਾਂਗੇ ਨਾ ਤੁਸੀਂ ਮਰ ਜਿਓ। ਉਹਨਾਂ ਲੈਣ ਠੀਕ ਹੈ। ਤੇ ਬਾਕੀ ਸੋਣਾ ਲੱਗਦਾ। ਠੀਕ ਹੈ ਠੀਕ ਹੈ ਠੀਕ ਹੈ। ਮਤਲਬ ਸਲੂਕ ਵਧੀਆ ਤੁਹਾਡਾ ਰਿਹਾ। ਠੀਕ ਹੈ ਠੀਕ। ਕਿਹੜੀ ਸੰਨ ਦੇ ਵਿੱਚ ਤੁਸੀਂ ਕਲਮਾ ਪੜਿਆ? 65 ਚ 71 ਚ? 65 ਚ। ਦੋ ਘਰ ਸੋ ਤੁਸੀਂ ਬਸ? ਤੁਹਾਡੇ ਵਾਲਿਦ ਸਾਹਿਬ ਹੋਰੀ ਤੇ ਤੁਹਾਡੇ ਚਾਚਾ ਹੀ ਕਿਤਾਇਆ ਸੀ? ਇੱਕ ਰਾਜਾ ਇੱਕ ਰਵੀ। ਠੀਕ ਹੈ ਠੀਕ ਹੈ। ਜਿਹੜੇ ਤੁਹਾਡੇ ਦੂਸਰੇ ਸਨ ਸ਼ਰੀਕੇ ਚ ਚਾਚੇ ਬਾਬੇ ਤਾਏ, ਬਾਅਦ ਚ ਖਤ ਆਂਦੇ ਨੇ, ਖਤ ਪੱਤਰ? ਕੋਈ ਉਹਨਾਂ ਦਾ ਜਵਾਬ ਨਹੀਂ ਪੁੱਛੇ ਜਾ ਕੇ ਕਿੱਥੇ ਬੈਠੇ? ਇਹ ਤੁਹਾਨੂੰ ਪਤਾ ਉਹ ਕਿੱਥੇ ਬੈਠੇ? ਗੁਰਦਾਸਪੁਰ ਚ ਬੈਠੇ, ਅੰਮ੍ਰਿਤਸਰ ਚ, ਹੁਸ਼ਿਆਰਪੁਰ ਚ ਜਿਹੜੇ ਤੁਹਾਡੇ ਸਨ ਇੱਥੋਂ ਬਾਕੀ ਦੇ ਘਰ? ਮੈਂ ਪਿੱਛੇ ਜਾ ਕੇ ਕਿੱਥੇ ਬੈਠੇ, ਕਿਹੜੇ ਜ਼ਿਲ੍ਹੇ ਚ ਹੈ? ਕੋਈ ਪਤਾ ਤੁਹਾਨੂੰ? ਤੁਹਾਡੇ ਜਿਹੜੇ ਸਨ ਪੁਰਾਣੇ ਰਿਸ਼ਤੇਦਾਰ? ਕੋਈ ਵੀ ਨਹੀਂ ਰਿਹਾ। ਇੱਕ ਸੁਦਾਗਰ ਸੀ। ਅੱਛਾ। ਇੱਕ ਨਾ ਨਹਿਰ ਸੀ। ਅੱਛਾ, ਜਿਹੜੇ ਉਧਰ ਟੁਰ ਗਏ? ਹਾਂ, ਲਵੋ ਨਾ ਜਿੰਨੇ ਵੀ ਨਾਂ ਯਾਦ ਨੇ। ਨਾਮ ਹੀ ਭੁੱਲ ਪਏ ਗਏ। ਚਲੋ ਕੋਈ ਨਹੀਂ, ਕੋਈ ਥੋੜੇ ਬਹੁਤੇ ਜਿੰਨੇ ਮੋਟੇ ਮੋਟੇ ਨਾਂ ਹਸਨ ਜਿਹੜੇ। ਠੀਕ ਹੈ।
ऐसे जगह ही ਇਸੇ ਨੇ ਪਿੰਡ ਦੂਸਰਾ ਨਾਮ ਹੈ ਸਹੀ। ਤੁਸੀਂ ਬਾਬਾ ਜੀ ਕੰਮਕਾਰ, ਕਿਉਂਕਿ ਦਾਦੂ ਬਾਜਵਾ ਸਿੱਖਾਂ ਦਾ ਪਿੰਡ ਸੀ 1947 ਤੋਂ ਪਹਿਲੇ, ਪਾਕਿਸਤਾਨ ਬਣਨ ਤੋਂ ਪਹਿਲੇ ਸਾਰਾ ਪਿੰਡ ਸਾਲਮ ਹੀ। ਠੀਕ ਹੈ। ਤੁਸੀਂ ਕਿੰਨਾ ਦੇ ਡੇਰੇ ਤੇ ਕੰਮਕਾਜ ਕਰਦੇ ਸੋ? ਆਹੀ ਇਸੇ ਮਜ਼ਦੂਰੀ। ਅੱਛਾ। ਜਿਹਨੇ ਕੱਢਿਆ ਉਹ ਤਾਂ ਸੁਣ ਗਿਆ और ये हुई साहब है ਸਹੀ। ਨਹੀਂ ਕਿਸੇ ਸਿੱਖ ਦੇ ਨਾਲ ਉਹਦੇ ਡੇਰੇ ਤੇ ਨਹੀਂ ਕੰਮਕਾਜ ਕਰਦੇ, ਉਹਨਾਂ ਦੀ ਵਾਹੀ ਬੀਜੀ ਠੇਕੇ ਤੇ ਪੈਲੀ ਜਾਂ चाहिए है ਹਾਂ वो भी पैसे ले ले ਪੈਸੇ ਲਈਦੇ ਸਨ, ਮਤਲਬ ਸੇਬ ਸੂਬ ਦੇ ਨਹੀਂ, ਦਿਹਾੜੀ ਲਾਣੀ ਹੈ ਤੇ ਪੈਸੇ ਲੈ ਲੈਣੇ। ਠੀਕ ਹੈ, ਸਹੀ ਹੈ ਸਹੀ। और मेरी है वो तो थोड़ी ही ਕਿੰਨੇ ਨੰਬਰਦਾਰ ਸਨ ਪਿੰਡ ਦੇ ਦਾਦੂ ਬਾਜਵਾ ਦੇ? 4 लोग ਕੀ ਨਾਂ ਸਨ ਉਹਨਾਂ ਦੇ किला किला ਨੰਬਰਦਾਰਾਂ ਦੇ? रबर जाएगा आज सरों आज सुबेदार आ गई ਹਾਂ। बुढ़ी भी सुबेदार थी नामा ना मेरे को पता ਅੱਛਾ ਅੱਛਾ, ਕੋਈ ਨਹੀਂ ਕੋਈ ਨਹੀਂ, ਠੀਕ। इन्हें पता है हाँ। मैं भी सुबेदार थी जो ही सुबेदार ਇਹਨਾਂ ਬਜ਼ੁਰਗਾਂ ਨੂੰ ਪਤਾ ਹੈਗਾ ਜਿਹੜੇ ਨੰਬਰਦਾਰ ਇਹ ਸਨ। ਹੁੰਦਾ ਹੈ ਨੰਬਰਦਾਰ ਸਨ ਹੈਂ? ਉਦੋਂ ਵੀ ਕੋਈ ਆਗ ਹੁੰਦਾ ਹੈ। ਉਹ ਤੁਹਾਨੂੰ ਲਵਣਾ ਦਾ ਨਹੀਂ ਪਤਾ ਪਿੰਡ ਦੇ ਦਾ? ਜਿੰਦਾ ਆਇਆ ਜਿਹੜਾ ਹੀ ਨਾ ਇਹ ਕਲਿਆ ਤੇ ਇੱਕ ਦਿਨ ਲਾਲ ਸੀ ਤੇ ਨਾਮ ਜਿਹੜੇ ਬਾਬਾ ਜੀ ਵੱਡੇ ਨਾਂ ਸਨ, ਵੱਡੇ ਚੌਧਰੀ ਬੰਦੇ ਸਨ ਸਿੱਖਾਂ ਚੋਂ, ਉਹਨਾਂ ਦਾ ਨਾਂ ਨਹੀਂ ਪਤਾ नहीं ਜਿਹੜੇ वो वही छोटे छोटे ਛੋਟੇ हैं ਸਨ? छोटे हैं वो ਅੱਛਾ ਅੱਛਾ, ਠੀਕ। ਬਾਬਾ ਜੀ ਤੁਸੀਂ, ਗੱਤਾ ਨਹੀਂ ਜੋ ਕੋਈ ਵੱਡੇ ਨੇ ਉਹਨਾਂ ਨੂੰ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੁਸਦੀਕ ਮੁਹੰਮਦ ਸਦੀਕ। ਤੇ ਤੁਹਾਡੇ ਵਾਲ ਸਾਹਿਬ ਦਾ ਨਾਮ? ਅੱਲਾ ਦਿੱਤਾ ਅੱਲਾ ਦਿੱਤਾ। ਤੇ ਬਾਬੇ ਦਾ, ਦਾਦੇ ਦਾ? ਉਹਨਾਂ ਦੀ ਹਾਜੀ ਆਂਦੇ ਨੇ ਹਾਜੀ ਆਂਦੇ ਸਨ। ਤੇ ਤੁਹਾਡੀ ਬਰਾਦਰੀ? ਦੀਨਦਾਰ। ਦੀਨਦਾਰ। ਅੱਛਾ, ਬਟਵਾਲ ਤੁਸੀਂ। ਕਿੰਨੇ ਖੂਹ ਸਨ ਦਾਦੂ ਬਾਜਵਾ ਦੇ? ਖੂਹ ਦਾ ਇੱਕੋ ਸੀ ਜੀ ਭਾਈਆਂ ਦਾ ਭਾਈਆਂ ਦਾ? ਉਹ ਮਸ਼ਹੂਰ ਖੂਹ ਸੀ। ਉਹ ਮੈਂ ਉਹਦਾ ਮਾਲਕ ਕੌਣ ਸੀ? ਉਹਦਾ ਨਾਮ ਮਾਲ ਸੀ ਬਸੀਰ ਸਿੰਘ ਤੇ ਪਤਰੀਆ ਉਹਨੇ ਲਿਆ ਦਾ ਹੈ ਜਾਪੜਾ। ਅੱਛਾ, ਆ ਬਾਲ ਬੱਚਾ ਕੋਈ ਨਹੀਂ ਹਜੇ ਉਹਦਾ ਬਾਲ ਬੱਚਾ ਕੋਈ ਨਹੀਂ ਸੀ। ਉਹ ਵੀ ਸੱਚ ਉਹ ਹੀ ਸੀ ਕੀ ਨਾਮ ਆਪਣੇ? ਬਸੀਰ ਸਿੰਘ ਨਹੀਂ ਸਮਝ ਲੱਗੀ ਮੈਨੂੰ। ਕੀ ਨਾਮ? ਬਸੀਰ ਸਿੰਘ ਆਂਦੇ ਹਨ ਬਖਸ਼ੀਸ਼। ਬਖਸ਼ੀਸ਼, ਹਾਂ ਨਾਮ ਦਾ। ਬਖਸ਼ੀਸ਼ ਸਿੰਘ। ਬਖਸ਼ੀਸ਼ ਸਿੰਘ ਬਾਜਵਾ ਦੇਵਾ ਸਿੰਘ। ਸੰਗਾ ਸਿੰਘ ਉਹ ਵੀ ਤੋਂ ਪੁੱਛਣਾ ਜਿਹਨੇ ਉਹ ਪੁੱਛਣਾ ਬੱਲੇ 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 ਬੱਲੇ, ਠੀਕ ਹੈ ਠੀਕ ਹੈ। ਦੇਵਾ ਸਿੰਘ ਵਾਲਾ ਘਰ ਤੁਹਾਨੂੰ ਲਾਟ ਹੋਇਆ? ਸਾਨੂੰ ਲਾ ਦੇ। ਅੱਛਾ ਅੱਛਾ, ਚਲੋ। ਬਖਸ਼ੀਸ਼ ਸਿੰਘ ਬਈ ਦਾਦੂ ਬਾਜਵਾ ਦਾ ਵੱਡਾ ਬੰਦਾ ਸੀ। ਠੀਕ ਹੈ। ਦਾਦੂ ਬਾਜਵਾ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ, ਇਹਨਾਂ ਦੇ ਨਾਂ ਦਵੋ। ਇਹਨਾਂ ਦਾ ਵੀ ਕੋਈ ਖਿਆਲ ਨਹੀਂ। ये प्यार है वो भैन का ਅੱਛਾ, ਠੀਕ ਹੈ ਠੀਕ ਹੈ। ਦਾਦੂ ਬਾਜਵਾ ਜਿਹੜਾ ਪਿੰਡ ਹੈ, ਇਹ ਕੋਈ ਦਾਦੂ ਸਿੱਖ ਸੀ। ਤੁਹਾਡੀ ਗੱਲ ਕਰਨ ਦਾ ਮਕਸਦ ਹੈ ਆਪਣਾ, ਤੁਸੀਂ ਰੋਸ਼ਨੀ ਪਾਓ ਜੀ ਇਸ ਚੀਜ਼ ਤੇ, ਕਿਉਂਕਿ ਇਹ ਬੜੀ ਕੀਮਤੀ ਗੱਲ ਹੈ। ਜਿਹੜਾ ਦਾਦੂ ਹੈ ਨਾ, ਇਹ ਜਨਾਬ ਦੇਖੋ। ਇਹ ਜਿਹੜਾ ਨਾ, ਇਹ ਸੀ 2 ਭੈਣ ਭਰਾ। ਅੱਛਾ ਇੱਕ ਭੈਣ ਸੀ ਤੇ ਇੱਕ ਭਰਾ ਸੀ। ਅੱਛਾ ਉਹ ਜਦੋਂ ਭੈਣ ਵਿਆਹ ਸੀ ਹਾਂ। ਉਹਨੂੰ ਨਾਲ ਬੁੱਧੀਆਂ ਅਲਾਟ ਕਰਾਤੀ ਵੀ ਆਖਣ ਲੱਗਾ ਵੀ ਭੈਣੇ ਤੂੰ ਇੱਧਰ ਚਲੀ ਜਾ, ਹਾਂ। ਮੈਂ ਇੱਥੇ ਰਹਿਣਾ। ਦਾਦੂ ਇੱਥੇ ਰਹਿ ਗਿਆ ਹਾਂ। ਤੇ ਬੁੱਧੂ ਉਹਦੇ ਨਾਂ ਸੀ ਬੁੱਧੋ, ਕਿਉਂ ਅਤੇ ਉਹਦਾ ਨਾਮ ਪੈ ਗਿਆ ਬੁੱਧੀਆਂ। ਤੇ ਨਾਲ ਨਾਲ ਪਿੰਡ ਜਿਹੜੇ ਨੇ ਉਹ ਜੇ ਦੱਸਣਾ ਚਾਹੁੰਦੇ ਨੇ ਤਾਂ ਇਹ ਦੱਸ ਦੇਣ, ਨਹੀਂ ਤੇ ਮੈਂ ਦੱਸ ਦਿੰਦਾ। ਤੁਸੀਂ ਦੱਸੋ ਜੀ। ये है ਦੇਖੋ ਇਹ ਦੇਖੋ ਜੀ, ਮਲਾਲੂ, ਮਾਲਾਲੂ, ਨੰਗਲੀਆਂ ਤੇ ਦਬੁਰਜੀ, ਇਹ ਉਹ ਆਪਣੇ ਨਜ਼ਦੀਕ ਦੇ ਦੱਸਦਾ ਹੈ। ਮੁਝੇ ਮੈਨੂੰ ਬਹੁਤ ਮੈਂ ਸੁੱਟ ਦੂੰ ਥੱਲੇ। ਤੇ ਅੱਛਾ। ਨਹੀਂ ਫਰੈਂਚ ਨੂੰ ਹੋ ਗਿਆ ਨਾ। ਹਾਂ। ਦੂਜੀ ਅੱਗੇ ਆ ਗਿਆ ਜੀ ਦਲਵਾਲਾ, ਗੁਜਰ ਗਰਾਇਆ, ਬੁਗੜ ਗਿੱਲ, ਜੈਤੋ ਗਿੱਲ, ਜੀ। ਟਵਾਣੇ, ਭੁੱਲਰ, ਚਿਰੜ, ਸਾਈਆਂ ਵਾਲੀ, ਮਹਾਰ, ਕਲਾਸ ਵਾਲਾ ਤੇ ਆਪਣਾ ਚਲਵੰਡੀ, ਨਸ਼ਹਿਰਾ ਤੇ ਆਪਣਾ ਦੌਲਤਪੁਰ, ਸਿਕੰਦਰਪੁਰ, ਹੈਫਤਪੁਰ ਤੇ ਖੋਖਰ, ਕਮਾਲਪੁਰ। ਇਸ ਤਰ੍ਹਾਂ ਇਹ ਪਿੰਡ ਦੇ ਸਾਡੇ ਦਾਦੂ ਬਾਜੂ ਦੇ ਦੁਆਲੇ ਦੇ ਪਿੰਡ ਨੇ। ਠੀਕ, ਹਾਂ। ਬਹੁਤ ਵਧੀਆ ਜੀ। ਆਸ-ਪਾਸ ਦੀ ਜੋ ਗੱਲਾਂ ਕਰਨਗੇ ਨਾ ਉਹ ਖੁੱਲਣਗੇ ਆਸਤਾ ਖੁੱਲੇਗਾ ਬਾਬਾ, ਐਡੀ ਗੱਲ ਨਹੀਂ। ਉਹ ਮੈਂ ਹੁਣ ਤੁਹਾਨੂੰ ਇਹ ਵੀ ਪੁੱਛਣਾ, ਜੇ ਦਾਦੂ ਬਾਜਵਾ ਦੇ ਵਿੱਚ ਹਿੰਦੂ ਖੱਤਰੀ ਹੈ, ਸਾਨੂੰ ਦੁਕਾਨਦਾਰੀ ਕਰਦੇ ਸਨ, ਕੀ ਜ਼ਰਾ ਸੋਚ ਲਓ। ਕੀ ਕਾਰੋਬਾਰ ਕਰਦੇ ਸਨ? ਜਿਹੜੇ ਕੋਈ ਸਿੱਖ ਦੀ ਦੁਕਾਨ ਹੈ ਅਸੀਂ ਕਿਸੇ ਦੀ ਉੱਥੇ ਖਤਰੀਆਂ ਦੀਆਂ ਆਹ ਉਹਨਾਂ ਨੂੰ ਕਿਸੇ ਦਾ ਨਾਂ ਸ਼ਾਂ ਯਾਦ ਹੈ? ਕਿੰਨੀਆਂ ਦੁਕਾਨਾਂ ਸਨ
ਦਾਦੂ ਬਾਜਵਾ ਚ ਦਾਦੂਬਾ ਜੀ ਦੁਕਾਨਾਂ ਹਨ ਦੋ। ਠੀਕ ਹੈ। ਇੱਕ ਦੇ ਨਾਂ ਰੂਪੀ ਲਾਲ ਸੀ ਰੂਪੀ ਲਾਲ। ਹਾਂ। ਅੱਛਾ। ਤੇ ਦੂਜੇ ਦੇ ਨਾਂ ਵੇਲਾ ਸਿੰਘ। ਹਵੇਲਾ। ਹਾਂ। ਅੱਛਾ। ਉਹ ਖੱਤਰੀ ਹੀ ਆ ਸਰਦਾਰ ਸਿੰਘ ਸੀ? ਉਹ ਨਹੀਂ ਖੱਤਰੀ ਹਵੇਲਾ। ਦੋਵੇਂ ਖੱਤਰੀ ਹਨ। ਦੋਵੇਂ ਖੱਤਰੀ ਹਾਂ। ਅੱਛਾ। ਇਹ ਖਰੀਦੇ ਤੇ ਦੁਕਾਨ ਤੇ ਕਰਿਆਨਾ ਰੱਖਿਆ ਮਾੜਾ ਮੋਟਾ ਕਰਿਆਨਾ। ਪਰਚੂਨ। ਹਾਂ, ਠੀਕ। ਪਰਚੂਨ। ਤੇ ਸ਼ਹਿਰ ਤੁਹਾਨੂੰ ਪਸਰੂਰ ਲੱਗਦਾ ਸੀ ਲਾਗੇ ਤੱਕ? ਸਿੱਖਾਂ ਦਾ ਪਿੰਡ ਸੀ, ਗੁਰਦੁਆਰਾ ਵੀ ਆਇਆ ਸੀ ਕੋਈ? ਹਾਂ ਆਇਆ ਸੀ ਇੱਥੇ ਆ ਅੱਜ ਚਾ ਮਸਜਿਦ ਪਈ ਸੀ। ਅੱਛਾ। ਮਸਜਿਦ ਮਸਜਿਦ ਨਹੀਂ ਉਹ ਪਰਾਂ ਨਹੀਂ ਪਰਾਂ ਜਿਹੜੇ ਯਾਨੀ ਦਾਦੂਬਾਜ ਦੇ ਦਰਮਿਆਨ ਦੇ ਵਿੱਚ ਗੁਰਦੁਆਰਾ ਸੀ ਪੂਰਾ ਜਿਹਾ ਚੌੜਾ ਜਿਹਾ। ਠੀਕ ਹੈ। ਗੁਜ਼ਾਰੇ ਮੌਕੇ। ਅੱਛਾ। ਉੱਥੇ ਹੁਣ ਬਣ ਗਈ ਮਸਜਿਦ ਬਣਾ ਦਿੱਤੀ। ਠੀਕ। ਇਸ ਇਲਾਕੇ ਦਾ ਕੋਈ ਮੇਲਾ ਮਸ਼ਹੂਰ? ਨਿਸ਼ਾਰਾ ਹੁੰਦਾ ਜੀ। ਬਾਬਾ ਗੁਰੂ ਸ਼ਾਹ ਬਾਬਾ ਗੁੱਲੂ ਸ਼ਾਹ ਤੇ ਵਾਕਈ ਜੀ ਉਹਦੀ ਤੇ ਕਿਆ ਬਾਤ ਜੀ ਗੱਲ ਤੇ ਬੜੀ ਇੱਥੇ ਵੱਡੀ ਮੰਡੀ ਦਾ ਨਿਸ਼ਾਰੇ ਦੀ ਛਿੰਝ। ਨਸ਼ਹਿਰੇ ਦੀ ਛਿੰਝ। ਅੱਛਾ। ਘੋਲ ਛੋੜ ਵੀ ਹੁੰਦੇ ਸਨ? ਹਾਂ। ਠੀਕ। ਕੋ ਭਲਵਾਨ ਹੈ ਹੋਇਆ ਕੋਈ ਦਾਦੂ ਬਾਜਵੇ ਦਾ ਸਿੱਖਾਂ ਚ ਕੋਈ ਮੁੰਡਾ ਜ਼ੋਰ ਜ਼ੋਰ ਕਰਦਾ ਹੋਵੇ? ਇਹਨੇ ਪਹਿਲਵਾਨ ਕੋਈ ਨਹੀਂ ਨਾ ਕੋਈ ਆਉਂਦੇ ਲੰਬ ਹੋਈ ਜਾਂਦਾ। ਗੁਗਲੇ ਵਾਲੇ। ਅੱਛਾ। ਤੇ ਬਾਬਾ ਜੀ ਜਿਹੜੇ ਆਪਣੇ ਹਾਨ ਦੇ ਸਨ ਸਿੱਖਾਂ ਚ ਮੁੰਡੇ, ਉਹਨਾਂ ਦੇ ਕਿਸੇ ਦਾ ਨਾਂ ਚੇਤੇ ਆ? ਆਹੀ ਪਾਟੀਆਂ ਦੀ ਮੈਨੂੰ ਉਹਨਾਂ ਆਉਂਦੇ ਜਾਂਦੇ ਸੀ ਸਿੱਖਾਂ ਦੇ ਤੇ ਜਾਂਦੇ ਹੀ ਨਹੀਂ ਆਏ ਘੱਟ ਵਾਲੀ ਆ ਅੱਛਾ। ਇੱਕ ਦੇ ਨਾਲ ਦਰਸ਼ਨ ਸਿੰਘ ਸੀ। ਅੱਛਾ। ਉਹ ਪਾਟੀਆ ਸੀ? ਹਾਂ ਪਾਟੀਆ ਤੇ ਇੱਕ ਦੇ ਨਾਲ ਲੱਖਾ ਸਿੰਘ ਸੀ। ਉਹ ਵੀ ਪਾਟੀਆ। ਠੀਕ ਹੈ। ਇੱਕ ਉਹਦੇ ਭਰਾ ਦਾ ਨਾਮ ਮੁਬਾਰਕਲੀ ਸੀ ਤੇ ਦਰਸ਼ਨ ਦੇ ਨਾਮ। ਅੱਛਾ। ਉਹ ਕੱਲਾ ਹੀ ਸੀ ਜਿਹੜਾ ਲੱਖਾ। ਅੱਛਾ। ਇਹ ਮੁੰਡੇ ਤੁਹਾਡੇ ਹਾਨ ਦੇ ਸਨ? ਹਾਂਜੀ। ਠੀਕ ਹੈ। ਠੀਕ। ਦਰਸ਼ਨ ਦੇ ਨਾਂ ਤੇ ਉਹਦੇ ਨਾਂ ਤੇ ਹਜੇ ਵੇਲੀ ਬੇਲੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਸਨ ਜਿਹੜੇ ਇੱਥੋਂ ਦੇ ਦਾਦੂ ਬਾਜਵਾ ਦੇ ਜਿਹੜੇ ਸਰਦਾਰ ਲੋਕ ਸਨ ਸਿੱਖ ਚੰਗੇ ਬਾਜਵੇ? ਚੰਗੇ ਬੰਦੇ ਸਨ? ਅੱਛਾ। ਬਹੁਤ ਸੀ। ਠੀਕ ਹੈ। ਠੀਕ ਹੈ। ਮਤਲਬ ਕੋਈ ਕਿਸੇ ਮਾੜੇ ਦੀ ਧੀ ਪੁੱਤਰ ਦੀ ਸ਼ਾਦੀ ਆ ਜਾਣੀ ਤੇ ਫੇਵਰ ਕਰਨੀ ਹਰ ਦੂਜਿਆਂ ਦੇ ਵਿੱਚ ਹਾਂ। ਮੁਸਲਮਾਨਾਂ ਦੇ ਜਿਹੜੇ ਘਰ ਸਨ ਉਹਨਾਂ ਨੂੰ ਦਾਣੇ ਵੀ ਦਿੰਦੇ ਆ। ਵਾਹ ਜੀ ਵਾਹ। ਠੀਕ ਹੈ। ਠੀਕ ਹੈ। ਮੁਸਲਮਾਨ ਇੱਕ ਸੀ ਜਨਾਨੀ ਉਹ ਸਵਾ ਮਣ ਦੇਸੀ ਘਿਓ ਦੇ ਵਿੱਚ ਚੂਰਮਾ ਬਣਾ ਕੇ ਨਾ ਅੱਛਾ। ਉਹ ਦੂਜੇ ਦੀ ਖਵਾ ਦਿੰਦੀ ਹੈ। ਉਹ ਵਾਹ ਜੀ ਵਾਹ। ਉਹ ਇੰਨਾ ਕੁ ਸਲੂਕ ਉਹ ਕਰਦੇ। ਅੱਛਾ। ਕੀ ਨਾਂ ਸੀ ਉਸ ਬੀਬੀ ਜੀ ਦਾ? ਹਾਕਮ ਬੀਬੀ। ਹਾਕਮ ਬੀਬੀ। ਉਹ ਮੁਸਲਮਾਨ ਸੀ ਹਾਕਮ? ਨਹੀਂ ਹਾਂ। ਜਿੰਦੜੀ ਹਾਂ। ਫਿਰ ਹਾਕਮ ਕੌਰ ਹੋਏਗੀ। ਅੱਛਾ। ਠੀਕ ਹੈ। ਬੀਬੀਆਂ ਹਾਕਮ ਬੀਬੀ ਕਹਿੰਦੇ ਸਨ ਉਹਨੂੰ? ਅੱਛਾ। ਉਹਨਾਂ ਦੇ ਘਰ ਵਾਲੇ ਦਾ ਨਾਂ ਕੀ ਸੀ ਪਤਾ ਹੈ? ਦੇ ਨਾਲ ਲੱਭੂ ਵੀ ਆ ਰਹਾ। ਲੱਭੂ ਉਜ਼ਾਰਾ। ਅੱਛਾ। ਬੜੀ ਗੱਲ ਸੁਣਾਈ ਹੈ ਜੀ। ਰਮਜ਼ਾਨ ਦੇ ਵਿੱਚ ਨਾ ਉਹਨੇ ਮਤਲਬ ਕਿ ਬੜਾ ਕਰਨਾ ਮੁਸਲਮਾਨਾਂ ਦਾ। ਉਸ ਵੇਲੇ ਕਿੰਨੇ ਘਰ ਸਨ ਮੁਸਲਮਾਨਾਂ ਦੇ ਦਾਦੂ ਬਾਜਵਾ ਚ? ਅੱਧਾ ਪਿੰਡ ਸੀ ਜੀ ਹਿਸਾਬ ਨਾਲ। ਅੱਛਾ। ਤੇ ਜਿਹੜੇ ਮੁਸਲਮਾਨ ਸਨ ਜਿਹੜੇ ਮੁਸਲਮਾਨ ਉਹ ਵੀ ਜੱਟ ਬਾਜਵੇ ਸਨ? ਆਹੋ ਕੋਈ ਕਮੀ ਨਹੀਂ ਸੀ ਜਿਹੜਾ ਇੱਥੇ ਦਾਦੂ ਬਾਜੇ ਚ ਨਹੀਂ ਸੀ। ਅੱਛਾ। ਕੋਈ ਵੀ ਲਵਾਰ ਕੀ ਚਰਖਾਨ ਮਿਆਰ ਕੀ ਹਾਂ। ਤੁਹਾਨੂੰ ਦੱਸਿਆ ਜੀ ਉਹਨੂੰ ਬਾਹਰੋਂ ਲਿਆ ਜਾ ਕੇ ਤੇ ਉਹਨਾਂ ਨੇ ਹਾਂ। ਵਸਾਇਆ ਜਾ ਕੇ। ਉਹਨਾਂ ਨੇ ਵਸਾਇਆ ਸੀ। ਜੋਗੀਆਂ ਨੇ ਤਾਂ ਮਾਰਾ ਹੈ। ਅੱਛਾ। ਜੋਗੀਆਂ ਨੇ ਮਹੱਲਾ ਹੈ ਸੀ। ਠੀਕ। ਜੋਗੀਆਂ ਵਿੱਚੋਂ ਕਿਸੇ ਪੁਰਾਣੇ ਬਾਬੇ ਦਾ ਨਾਂ ਲਵੋ। ਹੋਰ ਸਾਰੇ ਸੁਣਦੇ ਬੁਝਾਵਾ ਹੀ ਇੱਕ ਦੇ ਨਾਲ ਦੋ ਭਰਾ ਹਰੇਕ ਨਾਮ ਯਾਦ ਹੋ ਗਈ। ਅੱਛਾ। ਕਿਹੜਾ ਅੱਛਾ। ਖੇੜਾ ਜੋਗੀ। ਮੁੰਡਾ ਇਹਨਾਂ ਅੱਛਾ। ਠੀਕ ਹੈ। ਤੇ ਜਿਹੜੇ ਮੁਸਲਮਾਨ ਸਨ ਬਾਬਾ ਉਹ ਆਪਣਾ ਬਾਜਵੇ ਜੱਟ ਸਨ ਉਹ ਵੀ? ਨਹੀਂ ਹਾਂ। ਉਹ ਵਿਚਾਰੇ ਜੋਗੀਆਂ ਚ ਕੁਝ ਮੁਸਲਮਾਨ ਕੁਝ ਦੂਸਰੀਆਂ ਜੋਗੀ ਬਣਨ ਵਾਲੇ ਨੇ ਆਹੀ ਜੀ ਜਾਂ ਲੋਹਾਰ ਖਾਨ ਜਿਹੜੇ ਸਨ ਉਹ ਵੀ ਮੁਸਲਮਾਨ ਸਨ? ਆਉ ਵੀ ਮੁਸਲਮਾਨ ਹੈ। ਅੱਛਾ। ਉਸ ਨੇ ਕੋਈ ਨਹੀਂ ਬਾਜਵਾ ਸਾਡੇ ਦਾਦੂ ਬਾਜੇ ਚ ਬਾਜਵਾ ਕੋਈ ਨਹੀਂ। ਸਿੱਖ ਹਨ ਤੋਂ ਵੀ ਆ ਨੇ ਸਿੱਖ ਜਿਹੜੇ ਹਨ ਨਾ ਉਹ ਸਾਨੂੰ ਬਾਜਵਾ ਉਹਨਾਂ ਮੌਂਦੀ ਸੀ। ਮੁਹੰਮਦੀ ਉਹ ਕੀ ਕੰਮ ਕਾਜ ਕਰਦੇ ਸਨ? ਉਹ ਕੱਪੜੇ ਧੋਂਦਾ ਹੁੰਦਾ। ਕੱਪੜੇ ਧੋਂਦਾ ਹੈ। ਅੱਛਾ। ਵਾਹ ਜੀ ਵਾਹ। ਠੀਕ ਹੈ। ਤੇ ਬਾਬਾ ਜਿਹੜਾ ਤੁਸੀਂ ਪਾਣੀ ਪੀਂਦੇ ਸੋ ਖੂਹੀ ਉਹ ਹੈ ਸੀ ਪਿੰਡ ਚ? ਵੱਖਰੀ ਤੁਹਾਡੀ ਵੱਖਰੀ ਖੂਹੀ ਸੀ? ਆਪਣਾ ਬਟਵਾਲ ਭਰਾ ਦੀ ਖੂਹੀ ਵੱਖਰੀ ਸੀ, ਸਿੱਖਾਂ ਦੀ ਖੂਹੀ ਵੱਖਰੀ ਸੀ? ਅੱਡੋ ਅੱਡ ਮੱਕੋ ਮੱਕਦਾ।
ਕਮਰਾ ਉਹ ਵਕਤ ਉਹਨਾਂ ਨੂੰ ਚੀਜ਼ਾਂ ਅੱਛਾ ਉੱਥੇ ਕਿਤੇ ਨੇ ਠੀਕ ਇੰਨਾ ਉਹ ਲੋਕਾਂ ਨੂੰ ਜਿਹੜੀ ਬਟਵਾਲ ਬਰਾਦਰੀ ਸੀ ਉਹ ਪਿੰਡ ਦਾਦੂ ਬਾਜਵਾ ਦੀ ਕਿਹੜੀ ਬਾਈ ਚੜ੍ਹਦੀ ਬਾਈ ਚੜ੍ਹਦੀ ਬਾਈ ਤੇ ਜਿਹੜੇ ਸਿੱਖਾਂ ਦੇ ਘਰ ਸਨ ਉਹ ਪਿੰਡ ਦੇ ਚਾਰ ਚਫੇਰੇ ਹੋਣੇ ਨੇ ਹਨਾ ਸਾਰੇ ਪਿੰਡ ਚ ਫੈਲੇ ਹੋਣਗੇ ਬਹੁਤੇ ਪਿੰਡ ਬਾਹਰ ਹੋਣ ਨਿਕਲੇ ਲੋਕ ਠੀਕ ਹਰ ਗਲੀ ਤੋਂ ਅੰਦਰ ਅੰਦਰ ਹੀ ਸਾਰੇ ਅੱਛਾ ਸ਼ਹਿਰ ਗਲੀ ਜਿਹੜੀ ਜਿਸ ਗਲੀ ਹੀ ਆਇਆ ਤੇ ਤੂੰ ਅੰਦਰ ਅੰਦਰ ਪਿੰਡ ਅੰਦਰ ਹੀ ਸਾਰੇ ਮਤਲਬ ਹੁਣ ਜਾਓਗੇ ਪੌਣੀ ਸਦੀ ਹੋਈ ਪਿੰਡ ਤੇ ਫਿਰ ਵਧਣਾ ਹੈ ਆਬਾਦੀ ਦੇ ਨਾਲ ਨਾਲ ਉਦੋਂ ਪਿੰਡ ਪੂਰਾ ਹੀ ਸੀ ਉਹਦਾ ਪਿੰਡ ਛੋਟਾ ਹੀ ਸੀ ਏਡਾ ਦੀ ਅੱਛਾ 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 ਠੀਕ ਉਦੋਂ ਸਾਡੀ ਵੀ ਸਮਝੋ ਬਸ ਹੀ ਵੱਖਰੀ ਪਈ ਠੀਕ ਅੱਛਾ ਬਾਬਾ ਜੀ ਚਲੋ ਹੁਣ ਤੁਸੀਂ ਮੈਨੂੰ ਗੱਲ ਸੁਣਾਓ ਕਿ ਜਦੋਂ ਟਾਈਮ ਆਇਆ ਵੇ ਇਹਨਾਂ ਨੂੰ ਇੱਥੋਂ ਜਾਣ ਦਾ ਇਹਨਾਂ ਦਾ ਘਰ ਬੂਹੇ ਛੱਡਣ ਦਾ ਐਲਾਨ ਹੋਇਆ ਕਿ ਜੀ ਪਾਕਿਸਤਾਨ ਬਣਨ ਲਗਾਵੇ ਉਸ ਵੇਲੇ ਕੀ ਕੁਝ ਹੋਇਆ ਦਾਦੂ ਉਦੋਂ ਬਾਜਵਾ ਨਹੀਂ ਹੋਇਆ ਹਜੇ ਉਹ ਜਿਹੜਾ ਮੁਹੰਮਦੀ ਨੇ ਦੱਸਿਆ ਨਾ ਤੁਹਾਨੂੰ ਹਾਂ ਧੋਬੀ ਧੋਬੀ ਹਾਂ ਉਦੋਂ ਵੀ ਜਥਾ ਬਣ ਕੇ ਆ ਗਿਆ ਸੀ ਅੱਛਾ ਮੁਸਲਮਾਨਾਂ ਦਾ ਵੀ ਅੱਛਾ। ਉਦੋਂ ਇਹਨਾਂ ਦਾ ਵੀ ਬਣ ਗਿਆ ਸੀ ਨਵਾਦਾ ਅੱਛਾ ਸਹੀ ਇਹਨਾਂ ਦੀ ਲੱਗੀ ਸੀ ਲੜਾਈ ਹੋਣ ਹੂੰ ਤੇ ਇੱਥੇ ਆ ਜਿਹੜਾ ਐਸੇ ਵੀ ਦੀ ਹੈ ਦੇਵਾ ਸਿੰਘ ਜੀਵਾ ਸਿੰਘ ਹਾਂ ਕਿ ਇਹ ਗਿਆ ਦੋ ਦੇਖੋ ਉਹ ਕਰ ਰਹਾ ਹੈ ਦੁਨੀਆ ਮਰ ਗਈ ਅੱਛਾ ਦੁਨੀਆ ਮਰ ਜਾਏਗੀ ਆ ਤੂੰ ਨਿਚਾਰੇ ਜਾ ਅੱਛਾ ਉੱਥੇ ਨਾਲੇ ਇੱਕ ਆਗਾ ਸਾਹਿਬ ਆਗਾ ਸਾਹਿਬ ਉਹ ਮੁਸਲਮਾਨ ਸੀ ਮੁਸਲਮਾਨ ਅੱਛਾ। ਉਹ ਵੀ ਜਿਹੜਾ ਪਿੰਡ ਦਾ एक बगल एक ਉਹ ਉਹ ਚੌਧਰੀ ਸੀ ਆਗਾ ਸਾਹਿਬ ਪਿੰਡ ਆਗਾ ਦਾ ਸਾਹਿਬ ਹੂੰ ਉਹਨੂੰ ਲਿਆਦਾ ਸੀ ਇੱਥੇ ਅੱਛਾ ਇੱਥੋਂ ਇਹ ਜਿਹੜਾ ਤੁਹਾਨੂੰ ਦੱਸਿਆ ਨਾ ਦੇਵਾ ਸਿੰਘ ਹਾਂ ਇੱਕ ਇਹ ਤੇ ਇੱਕ ਆਗਾ ਸਾਹਿਬ ਉਹ ਬੁੜੀਆਂ ਹੈ ਅੱਛਾ ਇਹ ਦੋ ਅੱਛਾ ਇਹਨਾਂ ਤਰ੍ਹਾਂ ਬੰਦਿਆਂ ਨੇ ਮੇਲ ਕੀਤਾ ਉਹ ਕਹਿੰਦੇ ਤੁਸੀਂ ਇਹ ਕੰਮ ਕਰੋ ਹਾਂ ਤੁਸੀਂ ਚੁੱਕ ਲਓ ਸਮਾਨ ਆਪਣਾ ਜੋ ਕੋਈ ਜਾਂਦਾ ਜੇ ਤੁਹਾਡੇ ਕੋਲ ਅੱਛਾ। ਉਹ ਲੈ ਜਾਓ ਹਾਂ। ਇੱਥੋਂ ਨਿਕਲ ਜਾਓ ਬਸ ਠੀਕ ਹੈ ਕਰਨਾ ਉਹਨਾਂ ਵਿਚਾਰਿਆਂ ਕੀ ਸੀ ਹੂੰ। ਉਹ ਚੁੱਕ ਕੇ ਨਾ ਆਪਣਾ ਫਿਰ ਕਰਾਹ ਵਾਲੇ ਤੋਂ ਵੀ ਬਸ ਆ ਕੰਮ ਹੋਇਆ ਕਲਾਸ ਵਾਲੇ ਕੈਂਪ ਲੱਗਾ ਸੀ ਵੱਡਾ ਵਾਲੇ ਕੈਂਪ। ਬਾਅਦ ਚ ਬਾਬਾ ਜੀ ਜਦੋਂ ਸਿੱਖ ਤੋਂ ਲੋਕ ਟੁਰ ਗਏ ਨੇ ਬਾਅਦ ਚ ਉਹਨਾਂ ਦੇ ਘਰਾਂ ਦੇ ਵਿੱਚ ਲੁੱਟ-ਕੁੱਟ ਹੋਈ ਹਾਂ ਬਾ- ਹੋਈ। ਅੱਛਾ ਉਹ ਕਿੱਥੋਂ ਤੇ ਜੱਥੇ ਸਨ ਕਿਹੜੇ ਲੋਕ ਸਨ ਜਿਨ੍ਹਾਂ ਨੇ ਲੁੱਟ-ਕੁੱਟ ਕੀਤੀ ਤੇ ਤੁਹਾਡੇ ਦੇ ਪਿੰਡ ਪੈ ਗਏ ਹਨ ਸਾਰੇ ਦੁਆਲੇ ਦੇ ਪਿੰਡ ਪੈ ਗਏ ਠੀਕ ਤੇ ਤੁਸੀਂ ਜਿਹੜੇ ਇੱਧਰ ਲੋਕ ਵਿੱਚ ਪਿੰਡ ਦੇ ਵਿੱਚ ਹਨ ਇਹ ਲੋਕਾਂ ਜਾਣ ਨੇ ਤੁਰ ਕੇ ਹਨ ਪਿੰਡੋਂ ਆਹ ਟੁਰ ਗਏ कटियारा में रुकदा ਠੀਕ ਇੱਥੇ ਦੇ ਵਿੱਚ ਦਿਖਾਈ ਕੋਈ ਨਹੀਂ ਰਹਿ ਗਈ ਅੱਛਾ ना चूड़ी छटी अच्छा। ना गाने छटे हाँ। ना कपड़े छटे हाँ। ना पेटियां छटियां हाँ। हला हलाए ਹਲਾ ਲਾ ਠੀਕ ਤੇ ਕੋਈ ਜਾਨੀ ਨੁਕਸਾਨ ਹੋਇਆ ਮਾਰ ਧਾੜ ਵੀ ਹੋਈ ਪਿੰਡ 'ਚ ਨਹੀਂ ਸਾਡੇ ਮਾਰਦਾ ਅੱਛਾ तेरे बच्चे ਇੱਥੇ ਅੱਛਾ ਇੱਥੇ ਨਹੀਂ ਸਾਡੇ ਪਿੰਡ ਚ ਨਹੀਂ ਹੂੰ। ਆਪੋ ਚ ਮੁਰੇ ਦੇ ਲੜਕੇ ਠੀਕ ਹੈ ਸਿੱਖ ਆਪੋ ਚ ਮੁਰੇ ਆਪੋ ਚ ਆਪ ਹੀ ਦੀਆਂ ਪੈਸਾ ਅੱਛਾ। ਲਈਆਂ ਆਪਣੀਆਂ ਜਿਹਨਾਂ ਉਹਨਾਂ ਪਰ ਮੁੜ ਕੇ ਕਿਹੜੇ ਇਹਨਾਂ ਨੂੰ ਮਿਲਣਾ ਆ ਇਕੱਠਿਆ ਹੋਣਾ ਉਹ ਬਦਲੇ ਤੇ ਲੈ ਲਓ ਆਪ ਉਹ ਕਿਤੇ ਲੜਾਈ ਹੋਈ जान गई और पैदा होता है ਉਹ ਕਿਤੇ ਲੜਾਈ ਹੋਈ ਉਹ ਮਾੜੀ ਜਿਹੀ ਗੱਲ ਨਾ ਸ਼ਰਮ ਸਿੰਘ ਸੀ ਤੇ ਉਹਨੇ ਜਿਹੜਾ ਕਿ ਆਈ ਜਿਹੜਾ ਵੱਡਿਆ ਸੀ ਅੱਛਾ ਜਾਗਰ ਸਿੰਘ ਜਾਗਰ ਸਿੰਘ ਤੇ ਸ਼ਰਮ ਸਿੰਘ ਸ਼ਰਮ ਸਿੰਘ ਨੂੰ ਵੱਡਿਆ ਸੀ ਜਾਗਰ ਸਿੰਘ ਨੇ ਅੱਛਾ ਉਹ ਕਿਉਂ ਕਿਉਂ ਬਚ ਗਿਆ ਸੀ ਫਿਰ ਉਹ ਵੀ ਬਚ ਗਿਆ ਸੀ? ਬਚ ਗਿਆ ਅੱਛਾ ਉਹ ਕਿਉਂ ਭਲਾ ਲੜਾਈ ਹੋਈ ਸੀ ਨਾਲ ਉਹ ਪਹਿਲਾਂ ਉਹਨੇ ਉਹਨੂੰ ਮਾਰਿਆ ਸੀ ਕਿਸੇ ਹਾਂ ਤੇ ਇਹ ਜਿਹੜੀ ਕਿਹੜੇ 47 ਵੇਲੇ ਗੱਡੀ ਉਹਨਾਂ ਨੇ ਜਾਂ ਪਹਿਲੇ ਹੀ? पहले 20 साली ਪਹਿਲਾਂ ਤੇ ਛੱਪਰਾਣੀ ਗੱਲ ਹੈ ਜਦੋਂ ਗਏ ਸਨ ਕਿ ਸਾਨੂੰ ਪਿੰਡੋਂ ਉਦੋਂ ਨਿਕਲਿਆ ਅੱਛਾ ਅੱਛਾ ਉਹ ਦਿਨ ਉਹ ਉਦੋਂ ਜਾਗਰ ਸਿੰਘ ਨੇ ਆਪਣਾ ਬਦਲਾ ਲੈ ਲਿਆ ਕਹਿੰਦਾ ਵਾ ਕਰੇ ਨਾ ਕਿੱਥੇ ਜਾ ਬੈਣਾ ਅੱਛਾ ਅੱਛਾ ਇੱਕ ਸਾਡੇ ਸਿੱਖ ਸੀ ਉਹ ਗੇਤਰੇ ਤੋਂ ਗਈ ਵੱਜ ਗਿਆ ਕਿ ਆਪਣਾ ਸਭ ਕੁਝ ਝੂਠਾ ਤੇ ਲਾਗੇ ਦਾਤੀ आजा चीज ਦਾਤੀ ਤੇ ਲਾਗੇ ओ बजाना है ਬਾਅਦ ਵਿੱਚ ਕੋਈ ਪਿੰਡ ਆਇਆ ਦਾਦੂ ਬਾਜਵਾ ਦਾ ਕੋਈ ਸਿੱਖ ਆਪਣਾ ਪਿੰਡ ਵੇਖਣ ਵਾਸਤੇ ਅੱਛਾ ਆਇਆ ਤੇ ਕੋਈ ਵੀ ਆਈ ਉਹਦੇ ਨਾਂ ਦਾ ਨਹੀਂ ਪਤਾ ਅਸੀਂ ਚੌਧਰੀ ਦੇ ਤੇ ਜੀ ਸਿੱਖ ਸੀ ਇੱਥੇ ਹੀ ਆਇਆ ਅੱਛਾ ਕੀ ਦੱਸ ਕਿੰਨਾ ਵਿੱਚੋਂ ਹੀ ਉਹ ਇੱਥੇ ਆ ਇਹ ਜੀ ਸਾਨੂੰ ਨਹੀਂ ਪਤਾ ਨਾ ਤੁਹਾਡੇ ਮੱਥੇ ਨਹੀਂ ਲੱਗਾ ਤੁਸੀਂ ਤਾਂ ਪੁਰਾਣੇ ਬੰਦੇ ਹੋ ਪਿੰਡ ਦੇ। ਲੱਗਾ ਸੀ ਸਾਡੇ ਅੱਛਾ। ਸਾਨੂੰ ਸਮਝਿਆ ਉਹ ਪਿੰਡ ਪੁੱਛਦਾ ਸੀ ਆਏ ਬੇਦੀ ਉਹਨੇ ਘਰ ਪੁੱਛਦਾ ਸੀ ਵੇਲੇ ਪੁੱਛ ਲਿਆ ਸੀ ਉਹ ਉੱਤਰੀ ਪਰਦੀ ਸਾਈਡ ਤੇ ਅੱਛਾ ਉਹ ਕਿਹੜੀ ਵੇਲੀ ਪੁੱਛਣ ਦਾ ਕਿਹਦੀ ਉਹ ਵੇਲੀ? ਆਪਣੀ ਪੁੱਛਦਾ ਸੀ ਆਪਣੇ ਦਾਦੇ ਦਾ ਨਾਮ ਕੀ ਨਾਂ ਸੀ ਦਾਦੇ ਦੇ ਉਹਦਾ ਸਾਨੂੰ ਵੀ ਨਹੀਂ ਸੀ, ਉਹ ਸਾਡੇ ਗੇਟਰ ਮਰ ਉਹ ਗਿਆ ਪੁਰਾਣੀ ਗੱਲ ਸੀ ਸਹੀ
ਅੱਛਾ ਬਾਬਾ ਜੀ ਉਤਲ ਤੇ ਜੰਮ ਹੀ ਜੰਮ ਹੀ ਉਤਲ ਦਾ ਹੀ ਜਿਹੜਾ ਜੀ ਆਇਆ ਆਪਣੀਆਂ ਜੜ੍ਹਾਂ ਨਾਲ ਤਾਂ ਸਭ ਨੂੰ ਪਿਆਰ ਹੁੰਦਾ ਵੇ। ਬਾਬਾ ਜੀ ਤੁਹਾਡੀ ਗੱਲ ਸੁਣਨੀ ਕਿ ਦਾਦੂ ਬਾਜਵਾ ਦੇ ਲੋਕਾਂ ਨੇ ਹਨਾ ਜਿਹੜੇ ਇੱਥੋਂ ਤੁਰ ਗਏ ਉਹਨਾਂ ਨੇ ਮਤਲਬ ਤੁਹਾਨੂੰ ਤੁਹਾਡੀ ਗੱਲਬਾਤ ਕਰਦਿਆਂ ਵੇਖਣਾ ਵੇ। ਬਹੁਤ ਚੰਗੇ ਹਨ, ਬਹੁਤ ਹੀ ਚੰਗੇ ਹਨ। ਐਵੇਂ ਬੰਦਾ ਵੀ ਆਪ ਕੇ ਲੜਨਾ ਵੀ ਖਾ ਕੇ ਉਹ ਆਪੇ ਘਰ ਜਾ ਕੇ ਪੁੱਛਦੇ ਹਨ ਕੋਈ ਲੋੜ ਨਹੀਂ ਕਿਸੇ ਅੱਛਾ ਆ ਦੇਣ ਆਉਣੇ ਨੇ ਜਦੋਂ ਉਹਨਾਂ ਲੋਕਾਂ ਨੂੰ ਘਰੀ ਜਾ ਕੇ ਦਾਣੇ ਦੇਣੇ ਅੱਛਾ ਬੱਚੇ ਕੋ ਮੁਰਗੇ ਨੇ ਤੇ ਖਾਣ ਕੇ ਕੋਈ ਗੱਲ ਨਹੀਂ ਨਵੇਂ ਨਿਕਲਣਗੇ ਤੇ ਦੇ ਨਾ ਵੀ ਦਿਓਗੇ ਤਦ ਵੀ ਕੋਈ ਨਹੀਂ ਵਕਤ ਪਾ ਦੋ ਸਹੀ ਸਹੀ ਉਦੋਂ ਬਾਬਾ ਜੀ ਅਹਿਸਾਸ ਸੀ ਹਨਾ ਇੱਕ ਦੂਸਰੇ ਨਾਲ ਲੋਕ ਚੰਗਾ ਸਲੂਕ ਕਰਦੇ ਸਨ ਸਾਹਸ ਕਰਦੇ ਸਨ। ਹੁਣ ਕੋਈ ਸਾ ਚਲੋ ਸਹੀ ਹੈ ਫਿਰ ਰੱਬ ਸੋਹਣੇ ਦੇ ਹਵਾਲੇ ਠੀਕ ਹੈ। ਤੇ ਤੁਹਾਡੇ ਵੀ ਕੋਈ ਲੱਗੇ ਬੰਦੇ ਉਧਰ ਤੁਰ ਗਏ ਸ਼ਰੀਕੇ ਚੋਂ ਸਾਡੇ ਸਾਰੇ ਹੀ ਤੁਰ ਗਏ ਸਾਰੇ ਟੁਰ ਗਏ ਕੋਈ ਨਾਂ ਯਾਦ ਹੈ ਕਿਸੇ ਬਾਬੇ ਦਾ ਕਿਸੇ ਪੁਰਾਣੇ ਜਿਹੜੇ ਉਧਰ ਟੁਰ ਗਏ ਇੰਡੀਆ ਚ ਬਟਵਾਲ ਫੈਮਿਲੀ ਚ? ਸਾਡੇ ਜਿਹੜੇ ਸੱਕੇ ਸਾਡੇ ਪਿਓ ਹਨ ਨਾ ਤਾਇਆ ਭਰਾ ਅੱਛਾ। ਰਾਵੇ ਹੀ ਸਨ। ਕੀ ਨਾਂ ਸਨ? ਇੱਕ ਦੇ ਨਾਮ ਮਹਿੰਗਾ ਸੀ, ਅੱਛਾ ਇੱਕ ਦਾ ਨਾਮ ਬਾਦਰ ਸੀ, ਇੱਕ ਹਾਂ। ਦਾ ਨਾਮ ਅੱਲਾ ਦਿੱਤਾ ਹੈ। ਅੱਲਾ ਦਿੱਤਾ ਹੈ। ਅੱਛਾ ਸਾਡੇ ਭਰਾ ਤੇ ਘਰ ਬਣੇ ਤਿੰਨ ਘਰ ਉਹ ਤੁਹਾਡੇ ਤਿੰਨੇ ਭਾਈ ਇੱਥੇ ਰਹੇ ਮਤਲਬ ਤੁਹਾਡੇ ਪਿਓ ਜਿਹੜੇ ਸਨ ਇੱਥੇ ਰਹਿ ਗਏ ਉਹ ਨਹੀਂ ਗਏ? ਅੱਛਾ ਤੇ ਦੋ ਘਰ ਤੁਹਾਡੇ ਰਹਿ ਗਏ? ਨਹੀਂ ਕਿਸੇ ਨੂੰ ਆਂਦਾ ਹਣਗੇ ਉਸ ਨੂੰ ਆਂਦਾ ਅੱਛਾ ਤੁਸੀਂ ਪਿੰਡ ਛੱਡ ਬੈਠੇ ਹੋ? ਛੱਡ ਗਏ ਹਾਂ ਇੱਥੋਂ। ਅੱਛਾ ਪਸਰੂਰ ਤੇ ਤੁਹਾਨੂੰ ਦੱਸਿਆ ਇੱਕ ਜੀਵ ਨਹੀਂ ਰਿਹਾ। ਗੱਡੀ ਨਹੀਂ ਸੀ ਲੱਗੀ ਓਹੋ ਗੱਡੀ ਬੰਦ ਕਰ ਛੜੀ ਅੱਛਾ 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 ਇਹਨਾਂ ਦਾ ਇਹ ਜਿਹੜੇ ਲੋਹਾਰ ਤਰਖਾਨ ਸਨ ਉਹ ਮੁਸਲਮਾਨ ਸਨ? ਆਹ ਉਹਨਾਂ ਨਾਂ ਦੱਸੋ ਉਹਨਾਂ ਦਾ ਜ਼ਰੂਰ ਜਿਨ੍ਹਾਂ ਨੂੰ ਵਾਪਸ ਲਿਆਂਦਾ ਤੁਹਾਨੂੰ ਉਹਨਾਂ ਦੇ ਕੀ ਨਾਂ ਸਨ? ਇੱਕ ਦੇ ਨਾਮ ਆਲਮਦੀਨ ਆਲਮਦੀਨ ਅੱਛਾ ਤੇ ਇੱਕ ਤੋਂ ਦੇ ਨਾਮ ਹੀ ਹਾਂ ਮਮਦੀਨ ਅੱਛਾ ਤੇ ਇੱਕ ਰਹਿਮਤ ਸੀ ਉਹ ਤਖਾਨ। ਵਾਹ ਉਹ ਤੁਹਾਨੂੰ ਵਾਪਸ ਲੈ ਆਏ ਤੇ ਇੱਧਰ ਆਓ ਪਿੰਡ ਸੁੰਜਾ ਸਾਰਾ ਪੈ ਗਿਆ ਹਨਾ ਹੋ ਗਿਆ ਵੇ ਠੀਕ ਹੈ ਠੀਕ ਹੈ ਠੀਕ ਹੈ। ਤੇ ਤੁਸੀਂ ਫਿਰ ਇਸਲਾਮ ਕਬੂਲ ਕਰਦੇ ਹੋ ਸਨ 65 ਚ ਆਪਣੇ ਕੀਤਾ ਜੀ 47 ਵੇਲੇ ਕਰ ਗਏ? ਉਸ ਉਹਦੇ ਕੀਤਾ ਅੱਛਾ ਉਹ ਕਿਸੇ ਨੇ ਕੋਈ ਤੁਹਾਡੇ ਤੋਂ ਕੋਈ ਜ਼ੋਰ ਜ਼ਬਰਦਸਤੀ ਕਰਾਇਆ ਜਾਂ ਤੁਸੀਂ ਆਪਣੀ ਮੌਜ ਨਾਲ? ਆਪਣੀ ਮਰਜ਼ੀ ਦੇ ਕਰ ਗਏ। ਅੱਛਾ ਆਪਣੀ ਮੌਲਵੀ ਮਰਜ਼ੀ। ਬਸ਼ੀਰ ਅੱਛਾ ਮੌਲਵੀ ਬਸ਼ੀਰ ਸਾਹਿਬ ਕਿੱਥੋਂ ਦੇ ਹਨ? ਮਸਰੂਰ ਦੇ ਕਸਰੂਰ ਦੇ ਠੀਕ ਉਹ ਹੈ। ਹੀ ਵੱਡਾ ਮੌਲਵੀ ਹੈ ਜੀ। ਮਤਲਬ ਤੁਸੀਂ ਆਪਣੀ ਮੌਜ ਨਾਲ ਹੀ ਕੀਤਾ ਹੈ ਨਾ ਮੇਰੀ ਗੱਲ ਕਰਨ ਦਾ ਮਕਸਦ ਹੈ ਕਿ ਕਿਸੇ ਨੇ ਤੁਹਾਨੂੰ ਡਰਾਇਆ ਧਮਕਾਇਆ ਤੇ ਆਪਣੀ ਮਰਜ਼ੀ ਨਾਲ ਹੀ ਹੈ। ਠੀਕ ਠੀਕ ਬਾਬਾ ਮੈਂ ਨਾ ਇੱਕ ਚੀਜ਼ ਅਸੀਂ ਜੇ ਜੋ ਦੱਸਣਾ ਚ ਪਿਆ ਤੇ ਆ ਚੌਵੀ ਦੇ ਨਾਲ ਹੀ ਅਸੀਂ ਜਗ੍ਹਾ ਜੋ ਤੇ ਇਥੋਂ ਨਿਕਲ ਗਏ ਵੀ ਦੁਕਾ ਅੱਛਾ ਅੱਛਾ ਇਹੀ ਜਿਹੜਾ ਤੁੰਦਾ ਚੌਧਰੀ ਸੀ? ਆ ਜਿਹੜਾ ਇੱਥੇ ਦਾਤਾ ਹੈ ਨਾਮ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ। ਬਾਬਾ ਜੀ ਇਹ ਮੱਥੇ ਤੇ ਤੁਸੀਂ ਨਾ ਇੱਕ ਮੈਂ ਚੀਜ਼ ਵੇਖੀ ਇਹ ਕਿਸ ਮੇਲੇ ਦੀ ਨਿਸ਼ਾਨੀ ਹੈ? ਚੰਨ ਤਾਰਾ ਹੈ ਇਹ ਜਰਾ ਦੱਸਿਆ ਜੀ। ਉਦੋਂ ਬੜਾ ਰਿਵਾਜ ਹੁੰਦਾ ਸੀ ਹਨਾ ਮੋਰ ਪਵਾਉਣਾ ਪੁੱਠੇ ਹੱਥਾਂ ਤੇ ਹਾਂ ਹਾਂ ਇਹ ਜਿਹੜਾ ਤੁਸੀਂ ਚੰਨ ਤਾਰਾ ਵੇ ਇਹ ਕਿਸ ਮੇਲੇ ਤੋਂ ਬਣਾਇਆ ਹੈ ਬਾਬਾ ਜੀ? ਇਹ ਨਹੀਂ ਪਤਾ ਹੋਏਗਾ ਕਿਹੜੇ ਮੇਲੇ ਤੋਂ ਬਣਾਇਆ ਸੀ ਕਿਹੜੇ ਮੇਲੇ 'ਚ? ਗੁੱਲੂ ਸ਼ਾਹ ਬਾਬੇ ਗੁੱਲੂ ਸ਼ਾਹ ਦੀ ਮੰਡੀ ਦੀ ਨਿਸ਼ਾਨੀ ਹੈ ਜੀ ਇਹ ਜਿਹੜਾ ਬਾਬੇ ਹੋਰਾਂ ਨੇ ਆਪਣੇ ਮੱਥੇ ਤੇ ਚੰਨ ਤਾਰਾ ਬਣਾਇਆ ਹੈ। ਕਿੰਨੇ ਸਾਲ ਹੋ ਗਏ ਨੇ ਇਸ ਗੱਲ ਨੂੰ? ਉਹ ਬੜਾ ਚਿਰ ਹੋ ਗਿਆ ਬੜਾ ਚਿਰ ਹੋ ਉਹਦਾ ਮੁੰਡੇ ਦਾ ਗਿਆ। ਮੁੰਡੇ ਫੁੰਡੇ ਹਾਂ ਉਹਦੀ ਉਹਦੀ ਜੀ ਵਾਰ ਹੋ ਗਏ ਬੱਲੇ ਠੀਕ ਠੀਕ ਹੈ ਫਿਰ ਦਾਦਾ ਨੂੰ ਉਹ ਦਿਖਾਣ ਆਇਆ ਕਰਨਾ ਮਾਂ ਆਪਣੀ ਰਾਤ ਚ ਅੱਛਾ 1930 ਦੀ ਬਦਾਇਆ ਸੀ ਬਾਬਾ ਜੀ। ਬਾਬਾ ਯਾਰ ਤੂੰ ਤੇ ਜਵਾਨ ਸੀ ਉਦੋਂ ਕੇ ਇਹ 10 17 ਸਾਲ ਉਮਰ ਬਾਂਦੀ ਤੇਰੀ 47 ਵੇਲੇ? ਆ 17 ਸਾਲ ਹਾਂ ਸਗੋਂ 20 ਸੀ ਹਿਸਾਬ ਨਾਲ ਹਾਂ ਵਾਹ ਇਸ ਤਰ੍ਹਾਂ ਹੀ ਵੱਧ ਹੋ ਸਕਦੀ ਘੱਟ ਨਹੀਂ ਹੈ। ਆ 20 ਸੀ ਹਾਂ ਤੇ ਯਾਰ ਤੈਨੂੰ ਨਾਂ ਲੈਣੇ ਚਾਹੀਦੇ ਹਾਂ ਆਪਣੇ ਦਾਦੂ ਬਾਜੂਆ ਦੇ ਜਿਹੜੇ ਸਿੱਖਾਂ ਦੇ ਲੈ ਹਾਂ ਭਲਾ ਨਾਂ ਕਿੰਨੇ ਭਲਾ? ਇਹ ਮੇਰੇ ਨਾਲ ਵੀ ਵੱਡਾ ਜੀ ਹਾਂ ਹਾਂ ਕਿੰਨੇ ਕੁ ਨਾਂ ਲੈਣਾ ਬਾਬਾ ਤੂੰ ਸਿੱਖਾਂ ਦੇ ਆਪਣੇ ਦਾਦੂ ਬਾਜੂਆ ਦੇ? ਸਭ ਦੇ ਨਾਂ ਲਵੋ। ਨਾ ਇੱਕ ਦੇ ਨਾਂ ਹਰਨਾਮ ਸਿੰਘ ਕਦੀ ਇੱਕ ਸਾਡੇ ਮਾਲੇ ਦਾ ਹਰਨਾਮ ਸਿੰਘ ਹਾਂ ਤੁਹਾਡੇ ਮਾਲੇ ਮਹੱਲੇ? ਬਰਦਾਸ਼ਤ ਹੈ ਜੀ। ਹਾਂ ਹੁਣ ਗੱਲ ਆਈ ਅੱਛਾ ਹੋਰ? ਤੇ ਇਹ ਮਾਲੇ ਦਾ ਨੰਬਰਦਾਰ ਹੈ ਜੀ ਫੌਜੂ ਫੌਜਾ ਸਿੰਘ ਫੌਜਾ ਸਿੰਘ ਅੱਛਾ ਠੀਕ ਹੈ ਹੋਰ? ਤੇ ਉਹ ਗੁਪਤਦਾ ਹਜੇ ਨੰਬਰ ਮਈਆ ਸਿੰਘ ਮਈਆ ਸਿੰਘ ਮਈਆ ਸਿੰਘ ਅੱਛਾ ਲੋ ਜੀ ਪਿੰਡ ਦਾਦੂ ਬਾਜਵਾ ਦੇ ਨੰਬਰਦਾਰ ਸਨ ਇਹ 3 ਨੰਬਰਦਾਰ ਸਨ ਦਾਦੂ ਬਾਜਵਾ ਦੇ। ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੈ ਬਾਬਾ ਜੀ ਓਕੇ ਜੀ ਰੱਬ ਸੋਨੇ ਦੇ ਵੱਲ।
ਹਾਂਜੀ ਬਾਬਾ ਜੀ, ਹਾਂਜੀ ਗੱਲਬਾਤ ਤੁਹਾਡੇ ਨਾਲ ਹੋ ਗਈ ਸਾਰੀ, ਹੋ ਗਈ। ਠੀਕ ਹੈ। ਇੱਥੋਂ ਦੇ ਜਿਹੜੇ ਜੱਦੀ ਬਜ਼ੁਰਗ ਸਨ ਦਾਦੂ ਬਾਜਵਾ ਦੇ ਨਾਲ ਵੀ ਗੱਲਬਾਤ ਹੋ ਗਈ। ਇਹ ਜਿਹੜਾ ਸੁਨੇਹਾ ਵੇ ਤੁਹਾਡਾ ਜਾਂ ਜਿਹੜੇ ਬਜ਼ੁਰਗਾਂ ਨੇ ਗੱਲਬਾਤ ਕੀਤੀ ਹੈ, ਇਹ ਜਾਣੀਏ ਪਿੱਛੇ ਦਾਦੂ ਬਾਜਵਾ ਦੇ ਜਿਹੜੇ ਸਿੱਖ ਲੋਕ ਸਨ ਪੁਰਾਣੇ, ਉਹਨਾਂ ਦਾ ਦਿਲ ਕਰਦਾ ਕਿਸੇ ਦਾ ਆਪਣਾ ਦਾਦੂ ਬਾਜਵਾ ਪਿੰਡ ਵੇਖਣ ਦੇ, ਆਪਣੇ ਬਜ਼ੁਰਗਾਂ ਦੀ ਧਰਤੀ ਨੂੰ, ਤੇ ਉਹ ਇੱਥੇ ਆਉਣ ਤੇ ਤੁਹਾਡੇ ਵੱਲੋਂ ਉਹਨਾਂ ਦੀ ਆਓ ਭਗਤ ਹੋਏਗੀ ਇਨਸ਼ਾਅੱਲਾ। ਅੱਗੇ ਆਏ ਵੀ ਅੱਗੇ ਜਦੋਂ ਇਹ ਤੇ ਅਸੀਂ ਤੇ ਇੰਨਾ ਉਹਨਾਂ ਦਾ ਕਰਦੇ ਵੀ ਜੇ ਅਸੀਂ ਵੀ ਉਹੀ ਕੰਮ ਕਰੀਏ ਫਿਰ ਚੰਗੇ ਯਾਰ ਬੰਦੇ 'ਚ ਕੋਈ ਫਰਕ ਤਾਂ ਨਾ ਰਿਹਾ। ਜੀ ਜੀ, ਅਸੀਂ ਉਹ ਮੁਸਲਮਾਨੀ ਤਰੀਕੇ ਨਾਲ ਉਹਨਾਂ ਦੀ ਹਿਫਾਜ਼ਤ ਕਰਾਂਗੇ ਜਿੰਨੀ ਹੋ ਸਕੀ। ਵਾਹ ਜੀ ਵਾਹ, ਠੀਕ ਹੈ ਜੀ। ਆਪਣੇ ਰਿਸ਼ਤੇਦਾਰਾਂ ਨਾਲੋਂ ਵੀ ਜ਼ਿਆਦਾ ਕਰਾਂਗੇ। ਅਜਨਬੀ ਬੰਦੇ ਨੇ ਜੋ ਆਉਣਾ ਉਹਨਾਂ ਦੀ ਨਾ ਇੱਥੇ ਬਰਾਦਰੀ, ਨਾ ਉਹਨਾਂ ਦਾ ਕੋਈ ਗੱਲ, ਨਾ ਕੋਈ ਬਾਤ, ਅਸੀਂ ਤਾਂ ਬਿਆਦਾਰੀ ਕਰਾਂਗੇ ਉਹਨਾਂ ਦੀ। ਬਹੁਤ ਵਧੀਆ ਜੀ, ਬਹੁਤ ਵਧੀਆ। ਅੱਗੇ ਆਇਆ ਇੱਕ ਬੰਦਾ ਅੱਛਾ, ਸਰਹੰਦ ਬਸੀ ਦਾ, ਅੱਛਾ, ਇੱਥੇ ਮੇਰੇ ਕੋਲ ਆ ਕੇ ਇੱਥੇ ਗਿਆ। ਅੱਛਾ, ਤੇ ਸਿੱਖ ਸੀ ਉਹ? ਹਾਂ ਸਿੱਖ। ਕਿੰਨਾ ਵਿੱਚੋਂ ਸੀ ਉਹ? ਮਤਲਬ ਕੀ ਉਹਦੇ ਪਿਓ ਦਾ ਨਾਮ? ਯਾਰ ਮੈਂ ਨਾਂ ਭੁੱਲ ਗਿਆ। ਅੱਛਾ ਅੱਛਾ, ਨਹੀਂ ਮੈਂ ਕਿਸੇ ਹੋਰ ਦਾ ਬਣਾ ਹੈ। ਉਹਦੀ ਭੈਣ, ਦੋਏ ਭੈਣ ਭਰਾ ਤੇ ਦੋਏ ਭੈਣ ਭਰਾ ਤੇ ਇੱਥੇ ਆਏ ਨੇ ਆ ਕੇ ਜੀ। ਉਹਨਾਂ ਦੀ ਫਿਰ ਇੱਥੇ ਮਜਮਾ ਲੱਗ ਗਿਆ ਤੇ ਅੰਦਰ ਰੋਟੀ ਬਿਠਾਤੀ। ਅੱਛਾ ਅੱਛਾ, ਤੇ ਉਹਨਾਂ ਦੀ ਖਿਦਮਤ ਜੋ ਕੁਝ ਵੀ ਸਾਤੋਂ ਹੋ ਜ਼ੋਰ ਲੱਗਿਆ ਨਾ ਅਸਲ ਆਇਆ। ਠੀਕ 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 ਹੈ ਜੀ ਬਾਬਾ ਜੀ, ਮਿਹਰਬਾਨੀ, ਸ਼ੁਕਰੀਆ।